ਹਾਂਜੀ ਦੋਸਤੋ, ਆ ਦੇਖ ਲਓ ਜੀ, ਨਰਮਾ ਤੇ ਨਰਮੇ ਦੇ ਵਿੱਚ ਗੰਦ, ਜਿੰਨਾ ਨਰਮਾ ਤੇ ਉਹਨਾਂ ਵਿੱਚ ਗੰਦ ਵਾ। ਤੇ ਜਿੰਨੀ ਦੇਰ ਤੱਕ ਨਰਮੇ ਦੇ ਵਿੱਚ ਘਾਹ ਵਗੈਰਾ, ਜੜੀ ਬੂਟੀਆਂ, ਤੇ ਸਮਝ ਲਓ ਉਹਨੂੰ ਖੁਰਾਕ ਵੀ ਪੂਰੀ ਨਹੀਂ ਮਿਲਣੀ, ਔਰ ਬਿਮਾਰੀਆਂ ਦਾ ਵੀ ਉਹ ਘਰ ਵਾ। ਮੱਖੀ ਤੇਲਾ ਹਰ ਸ਼ਹਿਰ ਵਿੱਚ ਰਹਿਣੀ। ਤੇ ਜੇ ਜਿੰਨੀ ਸਫਾਈ ਹੋਏਗੀ ਤਾਂ ਖੁਰਾਕ ਵੀ ਜਿਹੜੀ ਪੂਰੀ, ਜਿਹੜੀ ਤੁਸੀਂ ਖਾਦ ਵਗੈਰਾ ਪਾਓਗੇ ਉਹ ਫਸਲ ਨੂੰ ਲੱਗੇਗੀ, ਨਰਮੇ ਨੂੰ, ਤੇ ਬਿਮਾਰੀਆਂ ਵੀ ਥੋੜ੍ਹੀਆਂ ਹੋਣਗੀਆਂ। ਤੇ ਇਸ ਕਰਕੇ ਸਫਾਈ ਦਾ ਨਾ, ਗੰਦ ਦੀ ਖਾਸ ਖਿਆਲ ਰੱਖਿਆ ਕਰੋ ਨਰਮੇ ਦੀ ਫਸਲ ਦੇ ਵਿੱਚ, ਤਾਂ ਕਿ ਫਸਲ ਨੂੰ ਜਿਹੜੀ ਵੀ ਖੁਰਾਕ ਦਿੱਤੀ ਜਾਵੇ ਉਹ ਫਸਲ ਨੂੰ ਹੀ ਲੱਗੇ, ਬਜਾਏ ਇਹਦੇ ਕੋਈ ਗੰਦ ਨੂੰ, ਘਾਹ ਵਗੈਰਾ ਨੂੰ ਲੱਗੇ। ਤਾਂ ਇੱਧਰ ਨਾਲ ਹੀ ਮੇਰੇ ਲੱਗੇ ਖੜਿਆ ਰੂਟਾਵੀਟਰ ਮਾਰਨ। ਤੁਹਾਨੂੰ ਦਿਖਾਉਂਦੇ ਆ ਰੂਟਾਵੀਟਰ ਦੀ ਕਾਰਗਰਦਗੀ। 375 ਟਰੈਕਟਰ ਆ ਤੇ ਕਪਾਹ ਵਾਲਾ ਸਪੈਸ਼ਲ ਰੂਟਾਵੀਟਰ ਤੁਹਾਨੂੰ ਦਿਖਾਉਂਦੇ ਆ। ਇਹ ਚੈੱਕ ਕਰ ਲਓ, ਇਹ ਨਰਮਾ ਹੈਗਾ ਸੀ ਛੋਟਾ, ਤੇ ਇਹਦੇ ਵਿੱਚ ਸਵਾਂਕੀ ਜਿਹਾ ਤੇ ਘਾਹ ਬਹੁਤ ਆ। ਇੱਥੇ ਇੱਕ ਰੂਟਾਵੀਟਰ ਨੇ ਮਾਰ ਦਿੱਤਾ ਵਾ, ਤੇ ਅੱਗੇ ਮਾਰੀ ਜਾਂਦੇ ਆ। ਤੇ ਤੁਹਾਨੂੰ ਰੂਟਾਵੀਟਰ ਵੀ ਦਿਖਾਉਂਦੇ ਆ, ਤੇ ਇਹਦੀ ਕਾਰਗਰਦਗੀ ਦੇਖ ਲਓ। ਆਹ ਦੇਖ ਲਓ, ਨਰਮੇ ਦੇ ਵਿੱਚ ਗੰਦ ਪਹਿਲੇ ਇਸ ਤਰ੍ਹਾਂ ਸੀ, ਤੇ ਹੁਣ ਇਹ ਘਾਹ ਕੁਤਰਿਆ ਜਾਂਦਾ ਪਿਆ, ਤੇ ਖੇਲਾਂ ਦੇ ਵਿੱਚੋਂ ਵੀ ਪੱਖੇ ਲੱਗੇ ਆ, ਤੇ ਉਹ ਵੱਢੀ ਜਾਂਦੇ ਆ। ਤੇ ਮੁੜ ਕੇ ਤੇ ਟੱਪੇ ਟੁੱਪੇ ਲਾ ਦੇਣਗੇ, ਗੁੱਡ ਦੇਣਗੇ, ਸੌਖਾ ਹੋ ਜਾਏਗਾ ਕੰਮ। ਇਹ 2500 ਰੁਪਈਆ ਲੈ ਰਹੇ ਜੀ ਪਰ ਏਕੜ ਦਾ ਰੂਟਾਵੀਟਰ ਵਾਲੇ, ਕਿਉਂਕਿ ਹੁਣ ਡੀਜ਼ਲ ਸਸਤਾ ਹੋ ਗਿਆ। ਪਹਿਲੇ ਕੋਈ 3000 ਵੀ ਲੈਂਦੇ ਸੀ ਇਸ ਰੂਟਾਵੀਟਰ ਦੇ, ਹੁਣ 2500 ਲੈ ਰਹੇ ਆ। ਅਲ ਫਤਿਹ ਦਾ ਬਣਿਆ ਰੂਟਾਵੀਟਰ, ਚਿਸ਼ਤੀਆਂ ਦਾ। ਹਾਂ ਚਾਚਾ, ਕੀ ਹਾਲ ਆ? ਕੀ ਹਾਲ ਹੈ? ਤੇ ਕਿੰਨੇ ਪੈਸੇ ਲਈ ਜਾਂਦਾ? ਜਿੰਨੇ ਵੀ ਲਵੇ ਤਾਂ ਹੁਣ ਨਹੀਂ ਰਹੇ, ਮੇਰੇ ਖਿਆਲ 3000 ਰੁਪਏ ਕਿੱਲੇ ਹੋਵੇਗਾ ਅੰਦਾਜ਼ਾ। ਨਹੀਂ, ਉਹ 2500 ਲੈਂਦਾ ਪਿਆ ਜ਼ਮੀਨ ਦਾ। 2500 ਲੈਂਦਾ? ਹਾਂ, ਕੋਈ ਡੀਜ਼ਲ ਸਸਤਾ ਨਹੀਂ ਹੁਣ ਹੋਇਆ? ਹੈ ਡੀਜ਼ਲ ਨਹੀਂ ਸਸਤਾ ਹੋਇਆ ਹੁਣ? ਪਤਾ ਨਹੀਂ ਡੀਜ਼ਲ ਸਸਤਾ ਨਾ ਹੁਣ। ਕਿੰਨਾ ਸਸਤਾ ਹੁਣ ਹੋਇਆ? ਡੀਜ਼ਲ ਆ ਇੰਨਾ ਸਾਰਾ ਘਟ ਗਿਆ, 60 200 ਦਾ 250 ਦੇ ਨੇੜੇ ਹੁਣ। ਅੱਗੇ 90 ਨੂੰ ਕਿੱਥੋਂ ਆਇਆ ਥੱਲੇ? ਇਹਦਾ ਕੋਈ ਫਾਇਦਾ ਵੀ ਹੈਗਾ? ਫਾਇਦਾ ਯਾਰ ਗੰਦ ਗੁੰਦ ਦਾ ਕੁਝ ਹੋਵੇਗਾ। ਹੁਣ ਟੱਪੇ ਲਵਾ ਨਾ, ਫਿਰ ਫਾਇਦਾ। ਅੱਛਾ ਉਹਦੀ ਹੱਲਾਂ ਵੇਚਣੀਆਂ ਨੇ ਯਾਰ। ਕਿਹੜੀਆਂ? ਰੱਬੀ ਤੋਂ ਆ ਜਾ ਹੱਲਾਂ ਵੇ, ਉਹ 11 ਵਾਲਾ। ਉਹ ਤੂੰ ਹੱਲਾਂ ਵੇਚੇਗਾ ਤੈਨੂੰ ਅੱਖਾਂ ਖੋਲ ਜਾ। ਚਲੋ ਦੇਖ ਲਓ ਤੇਰੀਆਂ ਹੱਲਾਂ ਵੇਖਣੀਆਂ, ਉਹਦੀ ਵੀਡੀਓ ਬਣਾ ਕੇ ਪੋਸਟ ਕਰ ਦਿੱਤੀ। ਠੀਕ ਹੋ ਗਿਆ। ਹੱਲਾਂ ਵੇਚਣ ਹੈਰਾਨ ਹੋ ਜਾਂਦੇ ਨੇ ਡੀਜ਼ਲ ਦੀ। ਠੀਕ ਹੋ ਗਿਆ। ਆ ਚੈੱਕ ਕਰ ਲਓ ਜੀ, ਅਗਲੇ ਪਾਸੇ ਵੀ ਇੱਕ ਫਾਲ ਜਿਹਾ ਲੱਗਾ ਵਾ, ਤੇ ਪਿੱਛੇ ਪੱਖੇ ਲੱਗੇ ਆ, ਤੇ ਬਾਕੀ ਸਾਈਡਾਂ ਵਾਲਾ ਕੁਤਰੀ ਹੁੰਦਾ। ਆ ਪਾੜੇ ਰਹਿੰਦਾ ਮਾੜਾ ਮੋਟਾ, ਬਾ ਜਿਹੜਾ ਵਿਚਾਲੋਂ ਰਹਿ ਜਾਂਦਾ ਪੌਦਿਆਂ ਕੋਲੋਂ, ਇੱਥੇ ਟੱਪੇ ਲੱਗ ਜਾਣ ਨਾ ਤੇ ਵੀ ਵੱਢਿਆ ਜਾਵੇ। ਆ ਚੈੱਕ ਕਰ ਲਓ ਜੀ, ਸਫਾਈ ਕਰੀ ਹੁੰਦਾ। ਨਾ ਤੇਰਾ ਹੱਲਾਂ ਨੇ ਵੱਡੀ ਗੱਡੀ ਦੇ ਵਾਸਤੇ ਰੋਕਿਆ, ਛੋਟੀ ਜਿਹੀ ਨਵੀਂ ਹੱਲਾਂ ਨੇ ਪਹਿਲੇ ਫਾਲਣੇ ਜਾਨੂੰ। ਹਾਂਜੀ, ਇਹ ਚੈੱਕ ਕਰ ਲਓ ਜੀ, ਗੰਦ ਵਗੈਰਾ ਪਹਿਲੇ ਵਿੱਚ ਕਿੰਨਾ ਵਾ, ਤੇ ਹੁਣ ਇਹ ਆ ਕਿ ਚਲੋ ਬਿਹਤਰ ਹੋਈ ਜਾਂਦਾ ਵਾ। ਬਾਅਦ 'ਚ ਟੱਪੇ ਵਗੈਰਾ ਵਿੱਚ ਲੱਗ ਜਾਣਗੇ, ਤੇ ਜਿਹੜਾ ਗੰਦ ਘਟ ਜਾਏਗਾ, ਤੇ ਨਰਮੇ ਦੀ ਇੱਕ ਦਫਾ ਸਫਾਈ ਹੋ ਜਾਏਗੀ।
ਬਾਕੀ ਵੀਡੀਓ ਦੇ ਵਿੱਚ ਆਪਣੀ ਰਾਏ ਦਾ ਆਧਾਰ ਜ਼ਰੂਰ ਕਰਿਓ ਕਮੈਂਟ ਵਿੱਚ। ਇਹ 375 ਟਰੈਕਟਰ ਆ ਜੀ, 17 ਮਾਡਲ।